ਡੰਡਾਉਤ ਬੰਧਨ ਅਨਿਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਖਹੁ ਪ੍ਰਭੂ। ਨਾਨਕ ਦੇ ਕਰ ਹੱਥ ਦੀਨਨ ਕੀ ਪ੍ਰਤਪਾਲ ਕਰੈ ਨਿਤ। ਸੰਤ ਉਬਾਰ ਗਨੀਮਨ ਗਾਰੈ। ਪਛ ਪਸੂ ਨਗ ਨਾਗ ਨਿਰਾਦਪ। ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ। ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ। ਦੁਖ ਨ ਦੇਖਤ ਹੈ ਪਰ ਦੇਤ ਨਾ ਹਾਰੈ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ। ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਮਨ ਗੁਣ ਕਹੀਐ। ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵੋ। ਨੀਚਹੁ ਨੀਚ ਨੀਚ ਅਤ ਨਾਨਾ। ਹੋਏ ਗਰੀਬ ਭੁਲਾਵੋ। ਰਹਾਉ ਅਨਕ ਅਡੰਬਰ ਮਾਇਆ ਕੇ ਬਿਰਥੇ। ਤਾਸਿਉ ਪ੍ਰੀਤ ਘਟਾਵੋ। ਜਿਉ ਆਪਣੋ ਸੁਆਮੀ ਸੁਖ ਮਾਨੈ। ਤਾ ਮਹਿ ਸੋਭਾ ਪਾਵੋ। ਦਾਸਨ ਦਾਸ ਰੇਣ ਦਾਸਨ ਕੀ। ਜਨ ਕੀ ਟਹਿਲ ਕਮਾਵੋ। ਸਰਬ ਸੁਖ ਨਾਨਕ ਸਰਬ ਸੁਖ ਵਡਿਆਈ ਨਾਨਕ। ਜੀਵ ਮੁਖ ਬੁਲਾਵੋ। ਮਨ ਜਿਉ ਆਪਣੇ ਪ੍ਰਭ ਭਾਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ।
ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਸੰਖੇਪ ਰੂਪ ਦੇ ਵਿੱਚ ਬੇਨਤੀ ਕਰਨੀ ਹੈ। ਸਾਧ ਸੰਗਤ ਜੀ, ਅੰਗਰੇਜ਼ੀ ਮਹੀਨੇ ਦੇ ਮੁਤਾਬਿਕ ਅੱਜ ਨਵੇਂ ਸਾਲ ਦੀ ਆਰੰਭਤਾ ਹੋ ਰਹੀ ਹੈ। ਭਾਵ 2022 1 ਜਨਵਰੀ ਅੱਜ ਸਾਧ ਸੰਗਤ ਜੀ ਨਵਾਂ ਸਾਲ ਹੈ ਅੰਗਰੇਜ਼ੀ ਮਹੀਨੇ ਦੇ ਮੁਤਾਬਿਕ। ਔਰ ਦੇਸੀ ਮਹੀਨੇ ਦੇ ਅਨੁਸਾਰ ਦੇਖਦੇ ਹਾਂ ਤੇ 1 ਚੇਤਰ ਨੂੰ ਸਾਧ ਸੰਗਤ ਜੀ 2022 ਨਵਾਂ ਸਾਲ ਚੜ੍ਹਦਾ ਹੈ, ਪ੍ਰਾਰੰਭ ਹੁੰਦਾ ਹੈ। ਜੋ ਗੁਰਮਤਿ ਅਨੁਸਾਰ ਜਿਵੇਂ 12 ਮਾਹ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਨਾ, ਮਾਝ ਰਾਗ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੈ 12 ਮਾਹ ਪਾਵਨ ਬਾਣੀ ਤੁਖਾਰੀ ਰਾਗ ਦੇ ਅੰਦਰ ਦਰਜ ਹੈ। ਗੁਰਮਤਿ ਅਨੁਸਾਰ ਸਾਧ ਸੰਗਤ ਜੀ ਚੇਤਰ ਦੇ ਮਹੀਨੇ ਤੋਂ ਨਵਾਂ ਸਾਲ ਪ੍ਰਾਰੰਭ ਹੁੰਦਾ ਹੈ। ਜੋ ਸਤਿਗੁਰੂ ਜੀ ਦੇ ਅਸੀਂ ਮੁੱਖ ਵਾਕ ਪੜ੍ਹਦੇ ਹਾਂ, ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਾਣਾ। ਇਹ ਜੋ ਸ਼ਬਦ ਹਨ ਹਰ ਇੱਕ ਮਹੀਨੇ ਅੰਦਰ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਇਸ ਅਨੁਸਾਰ ਗੁਰਮਤਿ ਦੇ ਆਸ਼ੇ ਅਨੁਸਾਰ ਉਹ ਚੇਤਰ ਦੇ ਮਹੀਨੇ ਤੋਂ ਨਵਾਂ ਸਾਲ ਪ੍ਰਾਰੰਭ ਹੁੰਦਾ ਹੈ। ਤੇ ਸਾਧ ਸੰਗਤ ਜੀ, ਜੇ ਅੰਗਰੇਜ਼ੀ ਮਹੀਨੇ ਦੇ ਮੁਤਾਬਕ ਨਵਾਂ ਸਾਲ ਮਨਾਇਆ ਜਾ ਰਿਹਾ ਹੈ, ਹਰ ਇੱਕ ਦੇ ਮਨ ਦੇ ਅੰਦਰ ਜੀਵ ਦੇ ਭਾਵਨਾ ਹੈ, ਇੱਛਾ ਹੈ ਕਿ ਸਾਡਾ ਇਹ ਸਾਰਾ ਹੀ ਸਾਲ ਸੁੱਖਾਂ ਦੇ ਨਾਲ ਬਤੀਤ ਹੋਵੇ, ਖੁਸ਼ੀਆਂ ਖੇੜੇ ਸਾਡੇ ਘਰ ਦੇ ਵਿੱਚ ਪ੍ਰਵੇਸ਼ ਕਰਨ, ਦੁੱਖ ਖੰਭ ਲਾ ਕਰਕੇ ਉੱਡ ਜਾਣ। ਹਰ ਇੱਕ ਪ੍ਰਾਣਾ ਧਾਰੀ ਜੀਵ ਦੀ ਮਨ ਦੀ ਇੱਛਾ ਹੁੰਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਜੋ ਬਚਨ ਕਹੇ ਹਨ ਕਿ ਹੇ ਪ੍ਰਾਣਾ ਧਾਰੀ ਜੀਵ, ਜੀਵਨ ਦੇ ਅੰਦਰ ਭਾਵੇਂ ਬਹੁਤ ਕੁਝ ਸੰਸਾਰ ਭਰ ਦੇ ਅੰਦਰ ਕਿੰਨਾ ਕਿੰਨਾ ਯਤਨ ਕਰ ਕਰਕੇ, ਕਿੰਨੀ ਮਿਹਨਤ ਕਰਕੇ, ਕਿੰਨੇ ਘਾਲ ਕਰਕੇ ਬਹੁਤ ਕੁਝ ਸੰਸਾਰ ਦੇ ਅੰਦਰ ਖੋਜ ਕਰਕੇ ਪ੍ਰਾਪਤ ਕੀਤਾ, ਪਰ ਅਸਲ ਦੇ ਵਿੱਚ ਜੋ ਜੀਵਨ ਦੀ ਪ੍ਰਾਪਤੀ ਕਰਨੀ ਸੀ ਉਹਦੇ ਤੋਂ ਵਾਂਝਾ ਹੀ ਰਿਹਾ ਹੈ। ਸਾਧ ਸੰਗਤ ਜੀ, ਜੇ ਸਮੇਂ ਦੀ ਗੱਲ ਕਰਦੇ ਹਾਂ, ਅੱਜ ਇਹੋ ਸਾਡੇ ਮਨਾਂ ਦੇ ਅੰਦਰ ਇਹ ਵਿਚਾਰ ਪੈਦਾ ਹੁੰਦੇ ਆ ਔਰ ਆਪਣੇ ਮੁਖ ਤੋਂ ਇਹੋ ਹੀ ਅਸੀਂ ਬਚਨ ਕਰਦੇ ਹਾਂ ਕਿ ਸਾਡੇ ਕੋਲ ਸਮਾਂ ਹੀ ਨਹੀਂ ਹੈ। ਜ਼ਿੰਦਗੀ ਦੇ ਅੰਦਰ ਸਾਡੇ ਕੋਲ ਸਮਾਂ ਹੀ ਨਹੀਂ ਹੈ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕਰ ਸਕੀਏ, ਮਹਾਰਾਜ ਸੱਚੇ ਪਾਤਸ਼ਾਹ ਦੀ ਪਿਆਰੀ ਸਤ ਸੰਗਤ ਵਿੱਚ ਜੁੜ ਸਕੀਏ, ਭਜਨ ਬੰਦਗੀ ਕਰਕੇ ਜੀਵਨ ਦੀ ਸਫਲਤਾ ਬਣਾ ਸਕੀਏ। ਅਸਲ ਦੇ ਵਿੱਚ ਸਮਾਂ ਤਾਂ ਓਨਾ ਹੀ ਹੈ, ਪਰ ਸਮੇਂ ਨੂੰ ਸੰਭਾਲਣ ਦਾ, ਸਮੇਂ ਨੂੰ ਢੰਗ ਦੇ ਨਾਲ, ਤਰੀਕੇ ਦੇ ਨਾਲ ਵਰਤਣ ਦੀ ਸਾਡੇ ਕੋਲ ਸਮਝ ਨਹੀਂ ਹੈ। ਸਮਾਂ ਤੇ ਓਨਾ ਹੀ ਹੈ ਸਾਧ ਸੰਗਤ ਜੀ ਜਿੰਨਾ ਪਹਿਲਾਂ ਸੀ। 4 ਪਹਿਰ ਦਿਨ ਦੇ ਹਿੱਸੇ ਸਨ, 4 ਪਹਿਰ ਰਾਤ ਦੇ ਹਿੱਸੇ ਸਨ, 8 ਪਹਿਰ ਪਹਿਲਾਂ ਵੀ ਸਨ, ਹੁਣ ਵੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਰਹਿਣੇ ਹਨ। ਜਾਂ ਕਹਿ ਲਈਏ ਕਿ 12 ਘੰਟੇ ਸਮਾਂ ਦਿਨ ਦੇ ਹਿੱਸੇ ਆਉਂਦਾ ਤੇ 12 ਘੰਟੇ ਸਮਾਂ ਰਾਤ ਦੇ ਹਿੱਸੇ ਆਉਂਦਾ। ਇਹ ਸਮੇਂ ਦੀ ਇੱਕ ਕਾਲ ਦੀ ਵੰਡ ਕੀਤੀ ਹੋਈ ਹੈ। ਪਹਿਲਾਂ ਵੀ ਸਮਾਂ ਇੰਨਾ ਸੀ, ਹੁਣ ਵੀ ਇੰਨਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਇੰਨਾ ਰਹਿਣਾ। ਪਰ ਇਹ ਸਮੇਂ ਨੂੰ ਸਾਧ ਸੰਗਤ ਜੀ ਜ਼ਿੰਦਗੀ ਦੇ ਅੰਦਰ ਵਰਤਣ ਦਾ ਜਿਹੜਾ ਢੰਗ ਹੈ, ਤਰੀਕਾ ਹੈ, ਉਹ ਅਸਾਂ ਨੇ ਤਬਦੀਲ ਕਰ ਲਿਆ ਹੈ, ਬਦਲਿਆ ਹੈ।
ਇਸੇ ਕਰਕੇ ਪਰ ਦੋਸ਼ ਫਿਰ ਵੀ ਅਸੀਂ ਸਮੇਂ ਨੂੰ ਦੇਈ ਜਾਂਦੇ ਹਾਂ ਕਿ ਸਾਡੇ ਕੋਲ ਸਮਾਂ ਨਹੀਂ ਹੈ। ਜੇ ਕੋਈ ਗੁਰਮੁਖ ਪਿਆਰੇ, ਰੱਬ ਦੇ ਪਿਆਰੇ ਕਹਿਣ ਨਾ ਕਿ ਭਲਿਆ ਨਾਮ ਜਪਿਆ ਕਰੋ, ਕਹਿੰਦੇ ਜੀ ਮਹਾਰਾਜ ਸਾਡੇ ਕੋਲ ਸਮਾਂ ਹੀ ਨਹੀਂ ਹੈ, ਕੀ ਕਰੀਏ, ਸਾਡੇ ਕੋਲ ਸਮਾਂ ਨਹੀਂ ਹੈ। ਤੇ ਕਈ ਵਾਰ ਪ੍ਰੇਮੀਆਂ ਇਹ ਵੀ ਕਹਿੰਦੇ ਹਨ ਕਿ ਪਹਿਲਾਂ ਤਾਂ ਸਤ ਸੰਗਤ ਕਰਿਆ ਕਰਦਾ ਸੀ, ਹੁਣ ਤੇਰੇ ਕੋਲ ਸਮਾਂ ਕਿਉਂ ਨਹੀਂ ਮਿਲਦਾ, ਹੁਣ ਕਿਉਂ ਨਹੀਂ ਆਉਂਦਾ? ਕਹਿੰਦਾ ਜੀ ਪਹਿਲਾਂ ਸਮਾਂ ਹੁੰਦਾ ਸੀ, ਹੁਣ ਮੇਰੇ ਕੋਲ ਸਮਾਂ ਨਹੀਂ ਹੈ। ਭਾਵ ਇਹ ਹੈ ਕਿ ਅਸਲ ਦੇ ਵਿੱਚ ਸਮਾਂ ਤਾਂ ਹੈ, ਪਰ ਮਨੁੱਖ ਦਾ ਇਹ ਸਮੇਂ ਦੀ ਵੰਡ ਜਿਹੜੀ ਹੈ ਨਾ, ਜ਼ਿੰਦਗੀ ਦੇ ਅੰਦਰ ਸਮੇਂ ਨੂੰ ਕਿਸ ਢੰਗ ਦੇ ਨਾਲ, ਕਿਸ ਤਰੀਕੇ ਦੇ ਨਾਲ ਵਰਤਣਾ ਹੈ, ਉਹ ਸਾਧ ਸੰਗਤ ਜੀ ਬਦਲ ਲੈਣਾ ਕੀਤਾ ਹੈ। ਪਰ ਜਿਵੇਂ ਪਤਾ ਨਹੀਂ ਕਿੰਨੇ ਕੁ ਜ਼ਿੰਦਗੀ ਦੇ ਅੰਦਰ ਵੱਧ ਗਏ ਆ, ਪਰ ਇਹ ਕਿ ਸਮਾਂ ਨਹੀਂ ਹੈ ਸਾਧ ਸੰਗਤ ਜੀ ਬਦਲਿਆ ਹੋਇਆ, ਸਮਾਂ ਉਸੇ ਤਰ੍ਹਾਂ ਹੀ ਹੈ। ਅਸੀਂ ਬਦਲ ਗਏ ਹਾਂ, ਸਾਡੇ ਸੁਭਾਅ ਬਦਲ ਚੁੱਕੇ ਹਨ। ਕਿਉਂਕਿ ਸਿਆਣੇ ਕਹਿੰਦੇ ਹਨ ਕਿ ਜਿਹੜਾ ਸਮਾਂ ਹੈ ਉਹ ਆਪਣੀ ਚਾਲ ਚੱਲੀ ਜਾਂਦਾ ਹੈ, ਚੱਲੀ ਜਾਂਦਾ ਹੈ। ਸਮਾਂ ਆਪਣੀ ਚਾਲ ਚੱਲਦਾ ਜਾਂਦਾ ਹੈ, ਨਾ ਤਾਂ ਪਿੱਛੇ ਮੁੜ ਕਰਕੇ ਦੇਖਦਾ ਹੈ। ਸਾਧ ਸੰਗਤ ਜੀ ਨਾ ਕਿਸੇ ਦੇ ਰੋਕਿਆ ਹੋਇਆ ਇਹ ਸਮਾਂ ਰੁਕਦਾ ਹੈ, ਨਾ ਕਿਸੇ ਦੇ ਅੱਗੇ ਲੰਘਾਇਆ ਹੋਇਆ ਸਮਾਂ ਅੱਗੇ ਲੰਘਦਾ ਹੈ, ਨਾ ਸਮਾਂ ਕਦੇ ਅੱਗੇ ਲੰਘਦਾ ਹੈ ਤੇ ਨਾ ਕਦੇ ਰੁਕਦਾ। ਭਾਵ ਜਿਹੜੀ ਆਪਣੀ ਚਾਲ ਫੜੀ ਹੋਈ ਨਾ, ਉਸੇ ਚਾਲ ਦੇ ਵਿੱਚ ਹੀ ਤੁਰਿਆ ਜਾਂਦਾ ਹੈ, ਉਸੇ ਚਾਲ ਦੇ ਵਿੱਚ ਹੀ ਬਾਰ-ਬਾਰ ਤੁਰਿਆ ਜਾਂਦਾ ਹੈ, ਤੁਰਿਆ ਜਾਂਦਾ ਹੈ। ਪਰ ਇੱਕ ਮਨੁੱਖ ਹੈ ਜਿਹੜਾ ਕਦੇ ਅੱਗੇ ਲੰਘਣ ਦਾ ਯਤਨ ਕਰਦਾ ਤੇ ਕਦੇ ਪਿੱਛੇ ਰੁਕ ਜਾਂਦਾ ਹੈ। ਇਹ ਮਨੁੱਖ ਹੈ, ਪ੍ਰਾਣਾਧਾਰੀ ਜੀਵ ਹੈ, ਜਿਹੜਾ ਸਮੇਂ ਤੋਂ ਸਾਧ ਸੰਗਤ ਜੀ ਵਿਛੜ ਕਰਕੇ ਕਦੇ ਤਾਂ ਪਿੱਛੇ ਰਹਿ ਜਾਂਦਾ ਹੈ, ਰੁਕ ਜਾਂਦਾ ਜ਼ਿੰਦਗੀ ਦੇ ਵਿੱਚ, ਕਦੇ ਅੱਗੇ ਲੰਘਣ ਦੇ ਵਾਸਤੇ ਯਤਨ ਕਰਦਾ ਹੈ, ਪਰ ਸਮਾਂ ਫੇਰ ਵੀ ਆਪਣੀ ਚਾਲ ਹੀ ਚੱਲੀ ਜਾਂਦਾ ਹੈ, ਚੱਲੀ ਜਾਂਦਾ ਹੈ। ਤਾਂ ਹੀ ਸਿਆਣਿਆਂ ਨੇ ਕਿਹਾ ਹੈ ਕਿ ਜਿਹੜਾ ਮਨੁੱਖ ਜ਼ਿੰਦਗੀ ਵਿੱਚ ਸਮੇਂ ਦੀ ਸੰਭਾਲ ਕਰਦਾ ਹੈ ਨਾ, ਸਮਾਂ ਉਹਨੂੰ ਸੰਭਾਲ ਲੈਂਦਾ ਹੈ। ਤੇ ਜਿਹੜਾ ਆਪਣੀ ਜ਼ਿੰਦਗੀ ਦੇ ਸਮੇਂ ਨੂੰ, ਮਿਲੇ ਹੋਏ ਮਨੋਹਰ ਸਮੇਂ ਨੂੰ, ਅਮੋਲਕ ਸਮੇਂ ਨੂੰ ਨਸ਼ਟ ਕਰਦਾ ਹੈ, ਅਜਾਈ ਸਾਧ ਸੰਗਤ ਜੀ ਸਮਾਂ ਖਰਾਬ ਕਰਦਾ ਹੈ, ਨਸ਼ਟ ਕਰਦਾ, ਸਮਾਂ ਉਹਦੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ। ਇਸ ਪ੍ਰਕਾਰ ਤਾਂ ਹੀ ਸਿਆਣੇ ਕਹਿੰਦੀ ਹੈ ਕਿ ਸਮੇਂ ਨੂੰ ਸਦਾ ਹੀ ਸਾਂਭ ਕਰਕੇ ਜ਼ਿੰਦਗੀ ਵਿੱਚ ਰੱਖਣਾ ਚਾਹੀਦਾ ਹੈ। ਤੇ ਜਿਨ੍ਹਾਂ ਦਾ ਸਾਧ ਸੰਗਤ ਜੀ ਜੀਵਨ ਦੇ ਨਾਲ ਪਿਆਰ ਹੈ ਕਿ ਪ੍ਰਮਾਤਮਾ ਨੇ ਬੜਾ ਅਮੋਲਕ ਜੀਵਨ ਸਾਨੂੰ ਬਖਸ਼ਿਸ਼ ਕੀਤਾ ਹੈ, ਬੜੀ ਅਮੋਲਕ ਦੁਰਲਭ ਜ਼ਿੰਦਗੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ, ਮਨੁੱਖਾ ਜੀਵਨ ਦਿੱਤਾ ਹੈ। ਜਿਨ੍ਹਾਂ ਨੂੰ ਇਹ ਜੀਵਨ ਦੇ ਨਾਲ ਪਿਆਰ ਹੈ, ਸਾਧ ਸੰਗਤ ਜੀ ਫਿਰ ਸਮੇਂ ਦੇ ਨਾਲ ਵੀ ਪਿਆਰ ਕਰਦੇ ਆ, ਸਮੇਂ ਦੀ ਕਦਰ ਕਰਦੇ ਹਨ, ਜ਼ਿੰਦਗੀ ਵਿੱਚ ਕਦੇ ਵੀ ਆਪਣਾ ਸਮਾਂ ਅਜ਼ਾਈ ਨਹੀਂ ਗੁਜ਼ਾਰਦੇ, ਕਦੇ ਵੀ ਫਜ਼ੂਲ ਸਮਾਂ ਨਹੀਂ, ਵਿਅਰਥ ਨਹੀਂ ਗਵਾਉਣਾ ਕਰਦੇ, ਕਦੇ ਵੀ ਸਮੇਂ ਨੂੰ ਟਾਲ ਮਟੋਲ ਕਰਦਿਆਂ ਹੋਇਆ ਆਪਣੀ ਜ਼ਿੰਦਗੀ ਦੇ ਮਿਲੇ ਹੋਏ ਅਵਸਰ ਨੂੰ ਅਕਾਰਥ ਨਹੀਂ ਬਤੀਤ ਕਰਨਾ ਕਰਦੇ। ਉਹ ਸਮੇਂ ਦੀ ਕਦਰ ਕਰਦੇ ਹਨ ਜਿਨ੍ਹਾਂ ਨੂੰ ਇਹ ਜੀਵਨ ਦੇ ਨਾਲ ਪਿਆਰ ਹੈ, ਜਿਨ੍ਹਾਂ ਨੂੰ ਕਦਰ ਹੈ ਕਿ ਪ੍ਰਮਾਤਮਾ ਨੇ ਬੜੀ ਅਮੋਲਕ ਜੀਵਨ ਦੀ ਸਾਨੂੰ ਦਾਤ ਬਖਸ਼ੀ ਹੈ। ਔਰ ਇਸ ਪ੍ਰਕਾਰ ਸਾਧ ਸੰਗਤ ਜੀ ਭਾਵੇਂ ਭੂਤਕਾਲ ਹੈ ਔਰ ਭਾਵੇਂ ਭਵਿੱਖਤ ਕਾਲ ਹੈ, ਭਾਵ ਲੰਘਿਆ ਹੋਏ ਸਮਾਂ ਤੇ ਭਾਵੇਂ ਆਉਣ ਵਾਲਾ ਸਮਾਂ, ਮਨੁੱਖ ਦੇ ਪੱਲੇ ਕੇਵਲ ਤਾਂ ਕੇਵਲ ਵਰਤਮਾਨ ਹੀ ਆਵਣਾ ਕਰਦਾ ਹੈ। ਕੇਵਲ ਮਨੁੱਖ ਦੇ ਹਿੱਸੇ ਵਿੱਚ, ਜ਼ਿੰਦਗੀ ਦੇ ਵਿੱਚ ਵਰਤਮਾਨ ਹੀ ਆਉਂਦਾ ਹੈ, ਜਾਂ ਕਹਿ ਲਈਏ ਕਿ ਵਰਤਮਾਨ ਜਿਹੜਾ ਹੁਣ ਚੱਲਦਾ ਪਿਆ ਹੈ ਸਮਾਂ, ਇਹ ਸਮਾਂ ਹੀ ਮਨੁੱਖ ਦੇ ਹੱਥ ਵਿੱਚ ਹੈ। ਨਾ ਲੰਘਿਆ ਹੋਏ ਸਮਾਂ ਹੱਥ ਵਿੱਚ ਆਉਂਦਾ ਤੇ ਨਾ ਆਉਣ ਵਾਲਾ ਸਮਾਂ ਭਵਿੱਖਤ ਕਾਲ ਜੀਵ ਦੇ ਹੱਥ ਵਿੱਚ ਆਉਂਦਾ। ਜੇ ਵਰਤਮਾਨ ਨੂੰ ਸੰਭਾਲ ਲਵੇ ਤੇ ਸਾਧ ਸੰਗਤ ਜੀ ਭੂਤ ਕਾਲ ਤੇ ਭਵਿੱਖਤ ਕਾਲ ਵੀ ਮਨੁੱਖ ਦੇ ਸਵਾਰੇ ਜਾ ਸਕਦੇ ਹੈ, ਜੇ ਵਰਤਮਾਨ ਸੰਭ ਲੈਣਾ ਕਰੇ। ਪਰ ਜੇ ਵਰਤਮਾਨ ਦੀ ਸੰਭਾਲ ਨਹੀਂ ਕਰਦਾ, ਕਿਉਂਕਿ ਇਹ ਜਿਹੜਾ ਵਰਤਮਾਨ ਸਮਾਂ ਇਸੇ ਨੇ ਭੂਤ ਕਾਲ ਬਣਨਾ ਹੈ, ਅਤੇ ਜਿਹੜਾ ਭਵਿੱਖਤ ਸਮਾਂ ਹੈ, ਭਵਿੱਖਤ ਕਾਲ, ਉਸੇ ਨੇ ਹੀ ਸਾਧ ਸੰਗਤ ਜੀ ਮਨੁੱਖ ਦੇ ਕੋਲ ਵਰਤਮਾਨ ਬਣਨਾ ਹੈ, ਤੇ ਜਿਹੜਾ ਵਰਤਮਾਨ ਬਣਨਾ ਉਸੇ ਨੇ ਫਿਰ ਭੂਤਕਾਲ ਬਣ ਜਾਣਾ ਹੈ, ਲੰਘਿਆ ਹੋਏ ਸਮਾਂ ਬਣ ਜਾਣਾ ਹੈ। ਭਾਵੇਂ ਇੱਥੇ ਜਿੰਨਾ ਵੀ ਸਮਾਂ ਅਸੀਂ ਬੈਠੇ ਹਾਂ ਨਾ, ਇਹ ਸਾਡੇ ਕੋਲ ਵਰਤਮਾਨ ਦਾ ਸਮਾਂ, ਹੁਣ ਜਿਹੜਾ ਸਮਾਂ ਅਸੀਂ ਬੈਠੇ ਹੋਏ ਆ, ਜੋ ਵੀ ਜ਼ਿੰਦਗੀ ਦੇ ਅੰਦਰ ਕਿਰਿਆ ਕਰ ਰਹੇ ਹਾਂ, ਜਿਵੇਂ ਇੱਥੇ ਮਹਾਰਾਜ ਸਿਵ ਜੀ ਦੇ ਚਰਨਾਂ ਵਿੱਚ ਹੀ ਬੈਠੇ ਆ, ਹੁਣ ਵਰਤਮਾਨ ਦਾ ਸਮਾਂ ਹੈ। ਥੋੜੇ ਸਮੇਂ ਬਾਅਦ ਇੱਥੋਂ ਅਸੀਂ ਉੱਠ ਕਰਕੇ ਬਾਹਰ ਚਲੇ ਜਾਂਦੇ ਹਾਂ ਤੇ ਸਾਧ ਸੰਗਤ ਜੀ ਇਸੇ ਸਮੇਂ ਨੇ ਭੂਤਕਾਲ ਸਮਾਂ ਬਣ ਜਾਣਾ ਹੈ।
ਕਿ ਅਸੀਂ ਅੰਮ੍ਰਿਤ ਵੇਲੇ ਦੇ ਸਮੇਂ ਦੀਵਾਨਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਵਿੱਚ ਜੁੜ ਕਰਕੇ ਬੈਠੇ ਸਾਂ। ਫਿਰ ਸਤ ਸੰਗਤ ਜੀ ਭੂਤਕਾਲ ਸਮਾਂ ਬਣ ਜਾਣਾ ਹੈ, ਔਰ ਜਿਹੜਾ ਭਵਿੱਖਤ ਸਮਾਂ ਹੈ ਉਸੇ ਨੇ ਫਿਰ ਵਰਤਮਾਨ ਜੀਵ ਦੇ ਕੋਲ ਬਣਨਾ ਹੈ, ਉਸੇ ਨੇ ਫਿਰ ਭੂਤਕਾਲ ਬਣ ਜਾਣਾ ਜਦੋਂ ਸਮਾਂ ਲੰਘ ਜਾਣਾ ਹੈ। ਭਾਵ ਇਹ ਹੈ ਕਿ ਮਨੁੱਖ ਦੇ ਕੋਲ ਕੇਵਲ ਤਾਂ ਕੇਵਲ ਵਰਤਮਾਨ ਹੈ। ਜੇ ਵਰਤਮਾਨ ਦੀ ਸੰਭਾਲ ਕਰਦਾ ਹੈ ਤਾਂ ਸਾਧ ਸੰਗਤ ਜੀ ਭੂਤਕਾਲ ਤੇ ਭਵਿੱਖਤ ਕਾਲ ਨੂੰ ਸੰਭਿਆ ਜਾ ਸਕਦਾ ਹੈ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਦੇ ਅੰਦਰ ਇਜਾਜ਼ਤ ਸਿਖਾਈ ਹੈ ਕਿ हे ਮਨੁੱਖ, ਜੇ ਸਮੇਂ ਦੀ ਕਦਰ ਨਹੀਂ ਨਾ ਕਰਦਾ ਤੇ ਸਮਾਂ ਕਦੇ ਤੇਰੀ ਵੀ ਕਦਰ ਨਹੀਂ ਕਰੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੀਵਨ ਦੇ ਅੰਦਰ ਭਾਵੇਂ ਪਹਿਰ ਹਨ, ਭਾਵੇਂ ਘੜੀਆਂ ਹਨ, ਔਰ ਇਸੇ ਪ੍ਰਕਾਰ ਜੀਵਨ ਦੇ ਅੰਦਰ ਪਲ ਪਲ ਜਿਹੜਾ ਜਿਤਨਾ ਵੀ ਨਿਮਕ ਮਾਤਰ ਵੀ ਭਾਵੇਂ ਸਮਾਂ ਹੈ, ਹਰ ਇੱਕ ਸਮੇਂ ਦੇ ਅੰਦਰ ਪ੍ਰਮਾਤਮਾ ਨੂੰ ਚੇਤੇ ਕਰ। ਇਥੋਂ ਤੱਕ ਕਿ ਮਹਾਰਾਜ ਸਾਹਿਬ ਜੀ ਨੇ ਵੀ ਬਚਨ ਕੀਤੇ ਹਨ, ਸਾਸ ਸਾਸ ਸਿਮਰਹੁ ਗੋਬਿੰਦ। ਹਰ ਇੱਕ ਸਵਾਸ ਦੇ ਨਾਲ ਪ੍ਰਮਾਤਮਾ ਦਾ ਚਿੰਤਨ ਕਰਿਆ ਕਰ, ਰੱਬ ਨੂੰ ਯਾਦ ਕਰਿਆ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰ। ਕਿਉਂਕਿ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਜੇ ਗੁਰਮਤਿ ਦੇ ਆਸ਼ੇ ਅਨੁਸਾਰ ਅਸੀਂ ਵਿਚਾਰ ਕਰਦੇ ਹਾਂ, ਸਾਡੇ ਜੀਵਨ ਦੇ ਅੰਦਰ ਅਸਲ ਦੇ ਵਿੱਚ ਉਦੋਂ ਨਵਾਂ ਸਾਲ ਚੜ੍ਹੇਗਾ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਗੁਰਮਤਿ ਅਨੁਸਾਰ ਜੀਵਨ ਨਿਰਵਾਹ ਕਰਨਾ ਸ਼ੁਰੂ ਕਰਾਂਗੇ। ਨਹੀਂ ਤੇ ਸਮਾਂ ਤੇ ਜਿਹੜਾ ਹੈ ਇਹ ਅਹਿਸਾਸ ਕਰਾਈ ਜਾ ਰਿਹਾ ਹੈ, हे ਮਨੁੱਖ, ਇਹ ਪ੍ਰਾਣਾ ਧਾਰੀ ਜੀਵ, ਇੰਨਾ ਸਮਾਂ ਇੰਨੇ ਸਾਲ ਤੇਰੀ ਜ਼ਿੰਦਗੀ ਦੇ ਗੁਜ਼ਰ ਗਏ ਹੈ ਤੇ ਆਉਣ ਵਾਲੇ ਸਮੇਂ ਦਾ ਤੇ ਪਤਾ ਨਹੀਂ ਨਾ ਕਿੰਨਾ ਕੁ ਸਮਾਂ ਸਾਡੀ ਜ਼ਿੰਦਗੀ ਬਚੀ ਹੈ। ਇਹ ਤਾਂ ਨਹੀਂ ਨਾ ਕੋਈ ਦਾਅਵਾ ਕਰ ਸਕਦਾ ਕਿ ਇੰਨੇ ਸਾਲ ਹੋਰ ਮੈਂ ਸੰਸਾਰ ਦੇ ਅੰਦਰ ਜੀਵਾਂਗਾ, ਕਿਉਂਕਿ ਇੱਕ ਪਲ ਦਾ ਵੀ ਕੋਈ ਪਤਾ ਨਹੀਂ ਹੈ। ਕਿਹੜੇ ਸਮੇਂ ਸਾਧ ਸੰਗਤ ਜੀ ਛਿਨ ਮਾਤਰ ਸਮੇਂ ਵੀ ਸਵਾਸ ਪੂਰੇ ਹੋ ਜਾਣੇ ਹੈ, ਜ਼ਿੰਦਗੀ ਪੂਰੀ ਹੋ ਜਾਣੀ ਹੈ। ਇਸ ਕਰਕੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, हे ਜੀਵ, ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਦੇ ਵੀ ਪੁਰਾਣੇ ਹੋਣ ਵਾਲੇ ਨਹੀਂ ਹੈ, ਸਦਾ ਮਹਾਰਾਜ ਨਵੀਨ ਸਰੂਪ ਹੈ ਗਰੀਬ ਨਵਾਜ ਸਤਿਗੁਰੂ ਜੀ ਦਾ। ਤੇ ਜੀਵਨ ਦੇ ਅੰਦਰ ਹਰ ਇੱਕ ਉਹ ਦਿਨ, ਹਰ ਇੱਕ ਘੜੀ, ਹਰ ਇੱਕ ਪਲ, ਹਰ ਇੱਕ ਨਿਮਕ ਮਹਾਰਾਜ ਕਹਿੰਦੇ ਤੇਰੇ ਵਾਸਤੇ ਨਵਾਂ ਸਾਲ ਬਣ ਜਾਵੇਗਾ ਜਦੋਂ ਤੂੰ ਪ੍ਰਮਾਤਮਾ ਨੂੰ ਚੇਤੇ ਕਰਨ ਲੱਗ ਪਵੇਂਗਾ, ਜਦੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵੇਂਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ ਕਰਨਾ ਸ਼ੁਰੂ ਕਰ ਦੇਵੇਂਗਾ, ਪ੍ਰਮਾਤਮਾ ਦੇ ਕੀਤੇ ਹੋਏ ਤੇਰੇ ਤੇ ਉਪਕਾਰ ਉਹਨਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰੇਗਾ। ਹਰ ਇੱਕ ਜ਼ਿੰਦਗੀ ਦਾ ਜਿਹੜਾ ਪਲ ਹੈ, ਪਲ ਪਲ ਸਮਾਂ ਵੀ ਤੇਰੇ ਵਾਸਤੇ ਨਵਾਂ ਸਾਲ ਬਣ ਜਾਵੇਗਾ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਖਸ਼ੇ ਹੋਏ ਜਿਹੜੇ ਸਿਧਾਂਤ ਹਨ, ਜੋ ਗੁਰਮਤਿ ਸਾਧ ਸੰਗਤ ਜੀ ਸਾਨੂੰ ਜੀਵਨ ਦੇ ਅੰਦਰ ਬਖਸ਼ੀ ਹੈ, ਉਹਨੂੰ ਧਾਰਨ ਕਰੀਏ। ਕਿਉਂਕਿ ਸਾਡਾ ਜਿਹੜਾ ਜੀਵਨ ਹੈ ਨਾ ਇੱਕ ਅੰਨੇ ਮਨੁੱਖ ਦੀ ਤਰ੍ਹਾਂ ਬਣਿਆ ਹੋਇਆ। ਜਿਵੇਂ ਇੱਕ ਅੰਨਾ ਮਨੁੱਖ ਹੁੰਦਾ ਹੈ, ਸਾਧ ਸੰਗਤ ਜੀ ਜੇ ਤਾਂ ਰਸਤੇ ਤੇ ਚੱਲਣ ਦੇ ਵਾਸਤੇ ਕਿਸੇ ਮਨੁੱਖ ਦੇ ਕੋਲ ਫਰਿਆਦ ਕਰਦਾ ਹੈ, ਬੇਨਤੀ ਕਰਦਾ ਹੈ ਕਿ ਮੈਨੂੰ ਆਪਣੀ ਬਾਹ ਫੜਾ, ਇਸ ਬਾਹ ਫੜ ਕਰਕੇ ਆਸਰੇ ਦੇ ਨਾਲ ਮੈਂ ਰਸਤਾ ਤੈਅ ਕਰ ਲਵਾਂਗਾ, ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗਾ, ਉਹ ਬਾਹ ਤੇ ਫੜ ਲੈਂਦਾ ਹੈ। ਪਰ ਜੇ ਮਨਮਰਜ਼ੀ ਕਰੇ ਕਿ ਨਹੀਂ ਬਾਹ ਤਾਂ ਮੈਂ ਤੇਰੀ ਫੜਨੀ ਹੈ, ਪਰ ਕਰਨੀ ਮੈਂ ਆਪਣੀ ਮਨਮਰਜ਼ੀ ਹੈ, ਜਿੱਧਰ ਨੂੰ ਚਿੱਤ ਕਰੇ, ਜਿਸ ਪਾਸੇ ਨੂੰ ਮਨ ਕਰਦਾ ਉਧਰ ਨੂੰ ਤੁਰਿਆ ਜਾਵੇ, ਤੇ ਸਾਧ ਸੰਗਤ ਜੀ ਆਪਣੀ ਮੰਜ਼ਿਲ ਤੇ ਨਹੀਂ ਕਦੇ ਵੀ ਪਹੁੰਚ ਸਕਦਾ। ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਅਸੀਂ ਬੇਨਤੀ ਵੀ ਕਰਦੇ ਹਾਂ, ਮਹਾਰਾਜ ਹਮ ਅੰਧਲੇ ਅੰਧ ਵਿਖੈ ਵਿਖ ਰਾਤੇ, ਕਿਉਂ ਚਾਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੇਨਤੀਆਂ ਵੀ ਕਰਦੇ ਹਾਂ, ਬਾਰ-ਬਾਰ ਜੋਦੜੀਆਂ ਵੀ ਕਰਦੇ ਹਾਂ। ਮਹਾਰਾਜ ਅਸੀਂ ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਨੇ ਹਾਂ, ਮਨ ਬੁੱਧ ਰੂਪੀ ਨੇਤਰਾਂ ਵਿੱਚ ਮਹਾਰਾਜ ਸਾਡੇ ਕੋਲ ਵਿਚਾਰ ਰੂਪੀ ਨਿਗਾਹ ਨਹੀਂ ਹੈ। ਪਰ ਸਾਧ ਸੰਗਤ ਜੀ ਜਦੋਂ ਗਰੀਬ ਨਵਾਜ ਸਤਿਗੁਰੂ ਜੀ ਆਪਣਾ ਸ਼ਰਨ ਰੂਪੀ ਪੱਲਾ ਫੜਾ ਦਿੰਦੇ ਆ ਨਾ,
ਫਿਰ ਵੀ ਸਿੱਖ ਮਨ ਮਰਜ਼ੀਆਂ ਕਰਨੋਂ ਹਟਦਾ ਨਹੀਂ ਹੈ। ਫਿਰ ਵੀ ਅਸੀਂ ਮਨ ਮੱਤਾਂ ਹੀ ਕਰੀ ਜਾਂਦੇ ਹਾਂ। ਮਹਾਰਾਜ ਪੱਲਾ ਤਾਂ ਤੁਹਾਡਾ ਫੜਨਾ ਹੈ, ਸ਼ਰਨ ਤਾਂ ਤੁਹਾਡੀ ਧਾਰਨ ਕਰਨੀ ਹੈ, ਪਰ ਮਹਾਰਾਜ ਅਸੀਂ ਮਨ ਮੱਤਾਂ ਵੀ ਕਰਨੀਆਂ ਨੇ। ਇਹ ਉਹ ਅੰਧੇ ਮਨੁੱਖ ਵਾਲਾ ਸਾਧ ਸੰਗਤ ਜੀ ਸਾਡਾ ਹਾਲ ਬਣਿਆ ਹੋਇਆ, ਅੰਧੇ ਮਨੁੱਖ ਦੀ ਤਰ੍ਹਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਜੋ ਆਪ ਜੀ ਨੇ ਸਾਨੂੰ ਜੀਵਨ ਦੇ ਅੰਦਰ ਸਿਧਾਂਤ ਬਖਸ਼ਿਸ਼ ਕੀਤੇ ਹਨ, ਹੇ ਗਰੀਬ ਨਵਾਜ ਜੋ ਗੁਰਮਤਿ ਸਾਨੂੰ ਬਖਸ਼ਿਸ਼ ਕੀਤੀ ਹੈ, ਇਹਦੇ ਅਨੁਸਾਰ ਚੱਲਣ ਦਾ ਬਲ ਬਖਸ਼ਿਸ਼ ਕਰੋ। ਸਿੱਖੀ ਦੇ ਅਸੂਲਾਂ ਨੂੰ, ਸਿੱਖੀ ਦੇ ਸਿਧਾਂਤਾਂ ਨੂੰ ਮਹਾਰਾਜ ਜੀਵਨ ਦੇ ਵਿੱਚ ਅਪਣਾਉਣ ਦੀ ਕਿਰਪਾ ਕਰਕੇ ਸਾਨੂੰ ਜਾਚ ਬਖਸ਼ਿਸ਼ ਕਰੋ। ਮਹਾਰਾਜ ਆਪਣੇ ਚਰਨਾਂ ਦਾ ਸਾਨੂੰ ਪਿਆਰ ਬਖਸ਼ਿਸ਼ ਕਰੋ। ਆਪਣੇ ਚਰਨਾਂ ਤੇ ਭਰੋਸਾ ਬਖਸ਼ਿਸ਼ ਕਰਕੇ ਮਹਾਰਾਜ ਸਾਨੂੰ ਨਿਵਾਜ ਦੇਵੋ। ਇਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸਾਧ ਸੰਗਤ ਜੀ, ਜ਼ਰੂਰੀ ਜੋ ਬੇਨਤੀ ਹੈ, ਜੋ ਗੁਰੂ ਚਰਨਾਂ ਵਿੱਚ ਸਮੁੱਚੀ ਸੰਗਤ ਨੇ ਮਿਲ ਕਰਕੇ ਅਰਦਾਸ ਕਰਨੀ ਹੈ ਕਿ ਜੋ ਪਤਿਤ ਪੁਣੇ ਤੇ ਨਸ਼ਿਆਂ ਵਿੱਚ ਗਲਤਾਨ ਹਨ, ਹਜੂਰ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਪਤਿਤ ਪੁਣੇ ਅਤੇ ਨਸ਼ਿਆਂ ਤੋਂ ਮਹਾਰਾਜ ਸਾਡਾ ਖਿਹੜਾ ਛੁੱਟ ਜਾਵੇ। ਆਪ ਜੀ ਦਾ ਸਿੱਖੀ ਸਰੂਪ ਸਾਨੂੰ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਵੇ। ਹੇ ਗਰੀਬ ਨਵਾਜ, ਸਤਿਗੁਰੂ ਜੀ ਸਾਨੂੰ ਸਿੱਖੀ ਦੀ ਦਾਤ ਬਖਸ਼ੀ ਹੈ। ਸਿੱਖੀ ਕਮਾਉਣ ਦਾ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜਾਚ ਆ ਜਾਵੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸਮੁੱਚੀ ਸੰਗਤ ਨੇ ਮਿਲ ਕਰਕੇ ਅਰਦਾਸ ਕਰਨੀ ਹੈ। ਤੇ ਸਾਧ ਸੰਗਤ ਜੀ, ਆਓ ਹੁਣ ਕੇਵਲ ਠੂਕ ਮਾਤਰ ਹੀ ਸੰਖੇਪ ਰੂਪ ਦੇ ਵਿੱਚ ਸ਼ਬਦਾਂ ਦੇ ਵਿੱਚ ਜੋ ਅਸੀਂ ਸਾਧ ਸੰਗਤ ਜੀ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਕਰਕੇ ਫਿਰ ਸਮਾਪਤੀ ਕਰਨੀ ਹੈ, ਕਿਉਂਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਹਨ। ਸਮਾਂ ਕੇਵਲ ਸੀਮਤ ਹੈ, ਚੰਦ ਕੁ ਮਿੰਟ ਹੈ। ਆਓ ਪਿਆਰ ਦੇ ਨਾਲ ਇਸੇ ਤਰ੍ਹਾਂ ਹੀ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਇੱਕ ਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਸਾਰੀ ਸੰਗਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇਵ ਗੰਧਾਰੀ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਹੈ ਕਿ ਹੇ ਮੇਰੇ ਪਿਆਰੇ ਮਨਾ, ਅਥਵਾ ਹੇ ਜੀਵ, ਆਪਣੇ ਮਨ ਨੂੰ ਵੀ ਸਮਝਾਇਆ ਕਰ, ਬਾਰ-ਬਾਰ ਤਾੜ ਨਾ ਕਰਿਆ ਕਰ, ਬਾਰ-ਬਾਰ ਆਪਣੇ ਮਨ ਨੂੰ ਪ੍ਰੇਰਿਤ ਕਰਦਾ ਰਿਹਾ ਕਰ। ਹੇ ਮੇਰੇ ਪਿਆਰੇ ਮਨਾ, ਮਨ ਜਿਉ ਆਪਣੇ ਪ੍ਰਭ ਭਾਵੋ। ਜੀਵਨ ਦੇ ਅੰਦਰ ਇਦਾਂ ਦੇ ਕਰਮ ਕਮਾਇਆ ਕਰ ਜਿਸ ਕਰਕੇ ਤੂੰ ਪ੍ਰਮਾਤਮਾ ਨੂੰ ਭਾ ਜਾਵੇ। ਹੇ ਪ੍ਰਾਣਾ ਧਾਰੀ ਜੀਵ, ਉਹ ਕਰਮ, ਮਾੜੇ ਕਰਮ, ਪਾਪ ਕਰਮ ਕਦਾਚਿਤ ਵੀ ਨਾ ਕਰੇ ਜਿਨ੍ਹਾਂ ਕਰਕੇ ਪ੍ਰਮਾਤਮਾ ਦੇ ਘਰ ਦੇ ਵੀ ਤੈਨੂੰ ਮੁਨਕਰ ਹੋਣਾ ਪਵੇਗਾ। ਜਿਨ੍ਹਾਂ ਪਾਪ ਕਰਮਾਂ ਦੇ ਕਰਨੇ ਕਰਕੇ ਤੈਨੂੰ ਸ਼ਰਮਿੰਦਿਆ ਹੋਣਾ ਪਵੇ, ਸ਼ਰਮਸ਼ਾਰ ਹੋਣਾ ਪਵੇ, ਉਹ ਕੰਮ ਕਦਾਚਿਤ ਵੀ ਜ਼ਿੰਦਗੀ ਵਿੱਚ ਨਾ ਕਰਨਾ ਕਰੇ। ਜੇ ਕਰਮ ਕਰਨੇ ਹਨ ਤੇ ਸ਼ੁਭ ਕਰਮ ਕਰ, ਜੀਵਨ ਦੇ ਅੰਦਰ ਨਿਸ਼ਕਾਮ ਕਰਮ ਕਰਨਾ ਕਰ, ਜਿਸ ਕਰਕੇ ਪ੍ਰਮਾਤਮਾ ਦੇ ਘਰ ਦੇ ਵਿੱਚ ਤੇਰਾ ਮੁਖ ਉਜਲਾ ਹੋ ਜਾਵੇ। ਮਨ ਜਿਉ ਆਪਣੇ ਪ੍ਰਭ ਭਾਵੋ। ਹੇ ਮੇਰੇ ਪਿਆਰੇ ਮਨਾ, ਜੀਵਨ ਦੇ ਅੰਦਰ ਇਦਾਂ ਦੇ ਕਰਮ ਕਮਾ ਜਿਸ ਕਰਕੇ ਤੂੰ ਪ੍ਰਮਾਤਮਾ ਨੂੰ ਭਾ ਜਾਵੇ। ਇਦਾਂ ਦੀ ਭਾਵਨਾ ਬਣਾ ਕਰਕੇ ਪਰਮੇਸ਼ਰ ਦਾ ਸ਼ੁਕਰਾਨਾ ਕਰ। ਵਾਹਿਗੁਰੂ ਜੀ ਦੇ ਗੁਣਾਂ ਨੂੰ ਰਸਨਾ ਤੋਂ ਉਚਾਰਨ ਕਰ, ਜਿਸ ਭਾਵਨਾ ਕਰਕੇ ਤੂੰ ਪ੍ਰਮਾਤਮਾ ਨੂੰ ਭਾ ਜਾਵੇ, ਕਿਉਂਕਿ ਪਰਮੇਸ਼ਰ ਕੇਵਲ ਤਾਂ ਕੇਵਲ ਪਿਆਰ ਦਾ ਭੁੱਖਾ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ। ਪਰਮੇਸ਼ਰ ਪਿਆਰ ਦਾ ਭੁੱਖਾ ਹੈ ਤੇ ਐਸੀ ਪਿਆਰ ਭਾਵਨਾ ਸਹਿਤ ਹੋ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ। ਹੇ ਮੇਰੇ ਪਿਆਰੇ ਮਨਾ, ਜਿਸ ਕਰਕੇ ਤੇਰੇ ਹਿਰਦੇ ਦਾ ਪਿਆਰ, ਤੇਰੇ ਅੰਦਰ ਦੀ ਭਾਵਨਾ ਪਰਮੇਸ਼ਰ ਨੂੰ ਭਾ ਜਾਣਾ ਕਰੇ। ਨੀਚ ਨੀਚ ਅਤ ਨਾਨਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਭਾਵਨਾ ਕਿੱਦਾਂ ਹਿਰਦੇ ਅੰਦਰ ਪੈਦਾ ਹੁੰਦੀ ਹੈ। ਹਜੂਰ ਕਹਿੰਦੇ ਜਿਹੜੇ ਨੀਚ ਹੈ ਨਾ, ਭਾਵ ਜਿਹੜੇ ਆਪਣੇ ਆਪ ਨੂੰ ਨੀਵੇਂ ਖਵਾਉਂਦੇ ਹਨ, ਪਰਮੇਸ਼ਰ ਦੇ ਦਾਸ, ਜਿਨ੍ਹਾਂ ਨੇ ਦਾਸਤਾ ਭਾਵਨਾ ਹਿਰਦੇ ਅੰਦਰ ਧਾਰਨ ਕੀਤੀ ਹੈ, ਉਹਨਾਂ ਨੀਵਿਆਂ ਤੋਂ ਨੀਵੇਂ ਬਣਨਾ ਕਰ। ਨੀਚਾ ਤੋਂ ਨੀਚ ਭਾਵ ਪਰਮੇਸ਼ਰ ਦੇ ਦਾਸ, ਉਹਨਾਂ ਦੇ ਅੱਗੇ ਦਾਸ ਬਣ ਜਾ। ਉਹਨਾਂ ਦੇ ਅੱਗੇ ਦਾਸ ਹਨ, ਦਾਸਾਂ ਦਾ ਦਾਸ ਤੂੰ ਬਣ ਜਾਣਾ ਕਰ।
ਐਸੀ ਮਨ ਵਿੱਚ ਭਾਵਨਾ ਬਣਾ, ਵੱਡਾ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਛੋਟਾ ਅਖਵਾਉਣਾ ਕਰ, ਉੱਚਾ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਨੀਵਾਂ ਅਖਵਾਉਣਾ ਕਰ। ਔਰ ਇਸੇ ਪ੍ਰਕਾਰ ਹਜ਼ੂਰ ਕਹਿੰਦੇ ਹਨ, ਗੁਣਵਾਨ ਹੁੰਦਾ ਹੋਇਆ ਵੀ ਕਦੇ ਗੁਣਾਂ ਦਾ ਹੰਕਾਰ ਨਾ ਕਰੇ। ਸਦਾ ਹੀ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ, ਨਿਮਰਤਾਵਾਨ ਹੋ ਕਰਕੇ ਬਾਰ-ਬਾਰ ਆਪਣੇ ਔਗਣ, ਆਪਣੇ ਦੋਸ਼ ਬਾਰ-ਬਾਰ ਚੇਤੇ ਕਰ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰ। ਮਹਾਰਾਜ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਇਦਾਂ ਦੀ ਮਨ ਵਿੱਚ ਭਾਵਨਾ ਬਣਾ ਕਰਕੇ ਹਰ ਸਮੇਂ ਬੇਨਤੀ ਕਰਿਆ ਕਰ, ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਮਹਾਰਾਜ ਐਸੀ ਆਪ ਕਿਰਪਾ ਕਰਕੇ ਸਾਡੇ ਤੇ ਰਹਿਮਤ ਕਰ ਦੇਣਾ ਕਰੋ। ਔਰ ਹਜ਼ੂਰ ਕਹਿੰਦੇ ਨੇ, ਨੀਚਹੁ ਨੀਚ ਨੀਚ ਅਤ ਨਾਨਾ। हे ਪ੍ਰਾਣਾ ਤਾਰੀ ਜੀਵਾ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਪਿਆਰੇ ਆਪਣੇ ਆਪ ਨੂੰ ਨੀਚ ਭਾਵ ਨੀਵਿਆਂ ਜਤਾਉਂਦੇ ਆ ਨਾ, ਕਦੇ ਵੀ ਆਪਾ ਭਾਵ ਜਤਾਉਂਦੇ ਨਹੀਂ ਹਨ, ਕਦੇ ਵੀ ਹੰਕਾਰ, ਕਦੇ ਵੀ ਆਪਣਤ ਨਹੀਂ ਧਾਰਨ ਕਰਨਾ ਕਰਦੇ। ਇਹ ਮਹਾਰਾਜ ਕਹਿੰਦੇ ਉਹਨਾਂ ਨੀਵਿਆਂ ਤੋਂ ਨੀਵਾ ਬਣ, ਦਾਸਾਂ ਦਾ ਦਾਸ ਬਣ ਜਾਣਾ ਕਰ। ਹੋਏ ਗਰੀਬ ਬੁਲਾਵੋ। ਜੇਕਰ ਮਹਾਰਾਜ ਕਹਿੰਦੇ ਜੀਵਨ ਦੇ ਅੰਦਰ ਤੂੰ ਗਰੀਬੀ ਧਾਰਨ ਕਰ ਲਵੇ ਨਾ, ਹਿਰਦੇ ਕਰਕੇ, ਤਨ ਕਰਕੇ ਨਹੀਂ, ਵਿਖਾਵੇ ਦੀ ਨਹੀਂ, ਮਨ ਕਰਕੇ ਗਰੀਬੀ ਨੂੰ ਧਾਰਨ ਕਰ ਲਵੇ। ਹੋਏ ਗਰੀਬ ਬੁਲਾਵੋ, ਤੇ ਪ੍ਰਮਾਤਮਾ ਆਪ ਹੀ ਤੈਨੂੰ ਆਪਣੇ ਸਰੂਪ ਘਰ ਦੇ ਵਿੱਚ ਬੁਲਾ ਲਵੇਗਾ। ਫਿਰ ਤੈਨੂੰ ਦਰ ਦਰ ਤੇ ਭਟਕਣਾ ਨਹੀਂ ਪਵੇਗਾ। ਅਥਵਾ ਹੋਏ ਗਰੀਬ ਬੁਲਾਵੋ, ਹਿਰਦੇ ਕਰਕੇ ਮਹਾਰਾਜ ਕਹਿੰਦੇ ਗਰੀਬੀ ਬਣਾ ਅਤੇ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਦੇ ਵੱਲ, ਨਾਮ ਬੋਲਣ ਦੇ ਵੱਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਉਣਾ ਕਰ। ਹੋਏ ਗਰੀਬ ਬੁਲਾਵੋ, हे ਮੇਰੇ ਪਿਆਰੇ ਮਨਾ, ਹਿਰਦੇ ਦੀ ਗਰੀਬੀ ਧਾਰਨ ਕਰ, ਆਪਣੇ ਅੰਦਰ ਨਿਮਰਤਾ ਬਣਾ ਕਰਕੇ। ਇਹ ਰਸਨਾ ਤੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, हे ਮਨਾ ਤੂੰ ਪਰਮੇਸ਼ਰ ਦਾ ਨਾਮ ਬੁਲਾਉਣਾ ਕਰ, ਪ੍ਰੀਤ ਰੂਪ ਰਸਨਾ ਨੂੰ ਧਾਰਨ ਕਰ, ਪਰਮੇਸ਼ਰ ਦਾ ਨਾਮ ਬੁਲਵਾਉਣਾ ਕਰ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਕਿਉਂਕਿ ਹੋਰ ਜਿੰਨੇ ਵੀ ਸੰਸਾਰ ਦੇ ਅੰਦਰ ਮਾਇਆ ਦੇ ਅਡੰਬਰ ਹਨ, ਸਾਰੇ ਵਿਅਰਥ ਹਨ। ਜਿੰਨਾ ਵੀ ਅਡੰਬਰ ਪ੍ਰਮਾਤਮਾ ਨੇ ਰਚਿਆ ਹੋਇਆ ਹੈ, ਸਾਧ ਸੰਗਤ ਜੀ ਹਜ਼ੂਰ ਕਹਿੰਦੇ ਸਭ ਕੁਝ ਵਿਅਰਥ ਹੈ, ਸਭ ਕੁਝ ਖਾਲੀ ਹੈ। ਇਹ ਅੰਤ ਸਮੇਂ ਕਿਸੇ ਵੀ ਤੇਰੇ ਕੰਮ ਆਉਣਾ ਨਹੀਂ ਹੈ, ਕਿਸੇ ਨੇ ਵੀ ਤੇਰੇ ਕੰਮ ਨਹੀਂ ਆਉਣਾ। ਹਾਂ, ਜ਼ਿੰਦਗੀ ਦੇ ਅੰਦਰ ਸੁੱਖਾਂ ਲਈ, ਸਹੂਲਤਾਂ ਦੇ ਵਾਸਤੇ, ਜੀਵਨ ਦਾ ਮਨੋਰਥ ਪੂਰਾ ਕਰਨ ਦੇ ਵਾਸਤੇ ਪ੍ਰਮਾਤਮਾ ਨੇ ਸੁੱਖ ਦਿੱਤੇ ਹੈ। ਪਰ ਜੇ ਇਹਨਾਂ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਵੇ ਕਿ ਇਹੋ ਮੇਰੀ ਮੰਜ਼ਿਲ ਹੈ, ਪੈਸਾ ਹੀ ਕੇਵਲ ਮੇਰੀ ਮੰਜ਼ਿਲ ਹੈ, ਮਹਾਰਾਜ ਕਹਿੰਦੇ ਫਿਰ ਇਹ ਸਭ ਕੁਝ ਫਜ਼ੂਲ ਹੀ ਜਾਣ ਲੈਣਾ ਕਰ, ਕਿਸੇ ਲੇਖੇ ਵਿੱਚ ਪੈਣ ਵਾਲਾ ਨਹੀਂ ਹੈ। ਤਾਸਿਓ ਪ੍ਰੀਤ ਘਟਾਵੋ। ਇਸ ਕਰਕੇ ਹਜ਼ੂਰ ਕਹਿੰਦੇ ਝੂਠੇ ਅਡੰਬਰ ਦੇ ਨਾਲੋਂ ਪ੍ਰੀਤ ਜਿਹੜੀ ਹੈ ਨਾ ਘਟਾ ਲੈਣਾ ਕਰ। ਜਿਹੜਾ ਹਰ ਸਮੇਂ ਪਿਆਰ ਧਨ ਤੇ ਪਦਾਰਥਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ, ਜਿਸ ਪਰਮਾਤਮਾ ਨੇ ਇਹ ਮਾਇਆ ਦੇ ਸੁੱਖ ਦਿੱਤੇ ਆ, ਉਹਦੇ ਨਾਲ ਤਾਂ ਕਦੇ ਤੇਰਾ ਪਿਆਰ ਲੱਗਾ ਨਹੀਂ। ਉਸ ਪਰਮੇਸ਼ਰ ਦੇ ਨਾਲੋਂ ਪ੍ਰੀਤ ਤੋੜ ਕਰਕੇ, ਜਿਹੜੀ ਧਨ ਪਦਾਰਥਾਂ ਦੇ ਨਾਲ ਪ੍ਰੀਤ ਜੋੜ ਕਰਕੇ ਬੈਠਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਝੂਠੇ ਅਡੰਬਰ ਦੇ ਅੰਦਰ ਤੋਂ ਝੂਠਾ ਪਿਆਰ ਲਾ ਕਰਕੇ ਬੈਠਾ ਹੈ, ਇਹ ਪ੍ਰੀਤ ਜਿਹੜੀ ਹੈ ਨਾ ਘਟਾ ਦੇਣਾ ਕਰ, ਤੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤ ਜੋੜਨਾ ਕਰ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਪਾਵੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਦੇ ਵੀ ਸੰਸਾਰ ਦੇ ਅੰਦਰ ਧੋਖਾ ਨਹੀਂ ਖਾਂਦਾ। ਉਹ ਸੰਸਾਰ ਦੇ ਮਾਇਆ ਦੇ ਵਿਕਾਰਾਂ ਰੂਪੀ ਧੋਖਿਆਂ ਦੇ ਵਿੱਚ ਆ ਕਰਕੇ ਕਦੇ ਵੀ ਉਹ ਜੀਵ ਸਾਧ ਸੰਗਤ ਜੀ ਠੱਗਿਆ ਨਹੀਂ ਜਾਂਦਾ, ਲੁੱਟਿਆ ਨਹੀਂ ਜਾਂਦਾ। ਕਦੇ ਉਹਦੇ ਸ਼ੁਭ ਗੁਣਾ ਰੂਪੀ ਪਦਾਰਥ ਚੋਰੀ ਨਹੀਂ ਹੋਣਾ ਕਰਦੇ, ਜਿਹੜਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਪਾ ਲੈਂਦਾ ਹੈ। ਇਸ ਕਰਕੇ ਹਜ਼ੂਰ ਨੇ ਉਚਾਰਨ ਕੀਤਾ, ਇਨਸਿਉ ਪ੍ਰੀਤ ਘਟਾਵੋ,
हे जीवा, इस संसार दे माया दे झूठे अडंबर दे नाल ਇਹ ਪ੍ਰੀਤ ਆਪਣੀ ਘਟਾਉਣਾ ਕਰ। ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਲਾਉਣਾ ਕਰ। ਜਿਉ ਆਪਣੋ ਸੁਆਮੀ ਸੁਖ ਮਾਨੈ। ਤੇ ਜਿਵੇਂ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਹੈ, ਰੱਬ ਦੀ ਰਜ਼ਾ ਹੈ, ਉਹਨੂੰ ਸਤ ਕਰਕੇ ਮੰਨਣਾ ਕਰ। ਜਿਵੇਂ ਪ੍ਰਮਾਤਮਾ ਦਾ ਭਾਣਾ ਹੈ, ਉਹਨੂੰ ਸਤ ਕਰਕੇ ਮੰਨਿਆ ਕਰ। ਜਿਉ ਆਪਣੋ ਸੁਆਮੀ ਸੁਖ ਮਾਨੈ। ਮਹਾਰਾਜ ਕਹਿੰਦੇ ਜਿਵੇਂ ਆਪਣਾ ਮਾਲਕ ਪ੍ਰਮਾਤਮਾ ਜੀਵਨ ਦੇ ਅੰਦਰ ਜੋ ਤੈਨੂੰ ਸੁੱਖ ਦੁੱਖ ਦਿੰਦਾ ਹੈ, ਉਹਨੂੰ ਭਲਾ ਕਰਕੇ ਮੰਨਣਾ ਕਰ। ਮਹਿ ਸੋਭਾ ਪਾਵੋ। ਤਾਂ ਹੀ ਮਹਾਰਾਜ ਕਹਿੰਦੇ ਤੂੰ ਸੋਭਾ ਪਾ ਸਕਦਾ। ਇਹਦੇ ਵਿੱਚ ਤੈਨੂੰ ਸੋਭਾ ਮਿਲੇਗੀ, ਮਾਨ ਮਿਲੇਗਾ, ਵਡਿਆਈ ਮਿਲੇਗੀ, ਸਤਿਕਾਰ ਮਿਲੇਗਾ, ਜੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹੇਗਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਣੀ ਨੂੰ ਸਤ ਕਰਕੇ ਮੰਨੇਗਾ। ਜ਼ਿੰਦਗੀ ਵਿੱਚ ਦੁੱਖਾਂ ਸੁੱਖਾਂ ਵੇਲੇ, ਔਕੜਾਂ ਵੇਲੇ ਸਮਾਨ ਬਿਰਤੀ ਰੱਖ ਕੇ ਪਰਮੇਸ਼ਰ ਨੂੰ ਚੇਤੇ ਕਰੇਗਾ। हे ਮੇਰੇ ਪਿਆਰੇ ਮਨਾ, ਤਾਂ ਹੀ ਤੈਨੂੰ ਸੱਚੀ ਸੋਭਾ ਮਿਲਣ ਵਾਲੀ ਹੈ, ਜੇ ਸੁਖ ਸਰੂਪ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਰੱਖੇਗਾ। ਦਾਸਨ ਦਾਸ ਰੇਣ ਦਾਸਨ ਕੀ। ਔਰ ਜੀਵਨ ਦੇ ਅੰਦਰ ਜਿਹੜੇ ਪਰਮੇਸ਼ਰ ਦੇ ਦਾਸ ਹਨ, ਉਹਨਾਂ ਦਾ ਦਾਸ, ਫਿਰ ਮਹਾਰਾਜ ਕਹਿੰਦੇ ਉਹਨਾਂ ਦਾਸਾਂ ਦੀ ਜਿਹੜੀ ਰੇਣ ਹੈ ਨਾ, ਚਰਨ ਧੂੜੀ ਹੈ। ਇੰਨੇ ਹਿਰਦੇ ਅੰਦਰ ਗਰੀਬੀ ਤੇ ਨਿਮਰਤਾ ਬਣਾ। ਪਰਮੇਸ਼ਰ ਦੇ ਪਿਆਰਿਆਂ ਸਤਿਪੁਰਸ਼ਾਂ ਦੀ, ਵਾਹਿਗੁਰੂ ਦੇ ਦਾਸਾਂ ਦੇ ਦਾਸ, ਉਹਨਾਂ ਦਾਸਾਂ ਦੀ ਚਰਨ ਧੂੜੀ ਬਣ ਜਾਣਾ ਕਰ। ਜਨ ਕੀ ਟਹਿਲ ਕਮਾਵੋ। ਇਹੋ ਇੰਨੀ ਗਰੀਬੀ ਬਣਾ ਕਰਕੇ ਹਿਰਦੇ ਅੰਦਰ ਪਰਮੇਸ਼ਰ ਦੇ ਪਿਆਰਿਆਂ ਦੀ ਟਹਿਲ ਸੇਵਾ ਕਰਨੀ ਕਰ। ਮਹਾਰਾਜ ਕਹਿੰਦੇ ਇੰਨੀ ਜ਼ਿਆਦਾ ਨਿਮਰਤਾ, ਇਤਨੀ ਜ਼ਿਆਦਾ ਹਿਰਦੇ ਦੀ ਗਰੀਬੀ ਬਣਾ ਕਰਕੇ ਰੱਬ ਦੇ ਪਿਆਰਿਆਂ ਦੀ ਸੇਵਾ ਕਰਿਆ ਕਰ। ਸਰਬ ਸੁਖ ਵਡਿਆਈ ਨਾਨਕ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। हे ਪ੍ਰਾਣਧਾਰੀ ਜੀਵਾ, ਸਰਬ ਸੁਖ ਵਡਿਆਈ ਨਾਨਕ। ਮਹਾਰਾਜ ਕਹਿੰਦੇ ਸਾਰੇ ਜ਼ਿੰਦਗੀ ਦੇ ਸੁੱਖ, ਲੋਕ ਪਰਲੋਕ ਦੇ ਸੁੱਖ, ਔਰ ਇਸੇ ਪ੍ਰਕਾਰ ਪਰਮੇਸ਼ਰ ਦੇ ਸਰੂਪ ਦੀ ਜੋ ਵਡਿਆਈ ਹੈ, ਪਰਮਾਤਮਾ ਦੇ ਜਸ ਗਾਉਣ ਦੀ ਵਡਿਆਈ ਹੈ ਜੀਵਨ ਅੰਦਰ। ਜੀਵੋ ਮੁਖ ਬੁਲਾਵੋ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਆਪ ਤੈਨੂੰ ਜੀਵਨ ਦੇ ਅੰਦਰ ਇਹ ਦਾਤ ਬਖਸ਼ਿਸ਼ ਕਰ ਦੇਵੇਗਾ। ਜੀਵੋ ਮੁਖ ਬੁਲਾਵੋ। ਜੇ ਸੰਸਾਰ ਦੇ ਵੱਲੋਂ ਮਰ ਕੇ ਤੇ ਪ੍ਰਮਾਤਮਾ ਦੇ ਵੱਲ ਜੀਵਨਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਮੁਖ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਬੁਲਵਾਉਣਾ ਕਰ। हे ਮੇਰੇ ਪਿਆਰੇ ਮਨਾ, ਮਨ ਤੋਂ ਹੀ ਸਾਧ ਸੰਗਤ ਜੀ ਵਿਚਾਰ ਪ੍ਰਾਰੰਭਤਾ ਹੋਈ ਸੀ ਜੀ ਨਾ। ਮਨ ਜਿਉ ਆਪਣੇ ਪ੍ਰਭ ਭਾਵੋ। ਔਰ ਮਨ ਨੂੰ ਸੰਬੋਧਨ ਕਰਦੇ ਹੋਏ ਮਹਾਰਾਜ ਸਾਹਿਬ ਜੀ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਉਚਾਰਨ ਕਰਦੇ ਹੈ, ਸਰਬ ਸੁਖ ਵਡਿਆਈ ਨਾਨਕ ਜੀਵੋ ਮੁਖ ਬੁਲਾਵੋ। ਜੇ ਸੰਸਾਰ ਦੇ ਵੱਲੋਂ ਮਰ ਕਰਕੇ ਪ੍ਰਮਾਤਮਾ ਦੇ ਵੱਲ ਜੀਵਨਾ ਕਰੇ, ਜੀਵਤ ਭਾਵ ਦੇ ਵਿੱਚ ਹੋ ਜਾਣਾ ਕਰੇ, ਤੇ ਮਹਾਰਾਜ ਹਜ਼ੂਰ ਕਹਿੰਦੇ ਹੈ ਮਨਾ ਮੁਖ ਬੁਲਾਵੋ। ਆਪਣੇ ਮੁਖ ਤੋਂ ਪਰਮੇਸ਼ਰ ਦਾ ਨਾਮ ਬੁਲਾਉਣਾ ਕਰ। ਹਿਰਦੇ ਹੋ ਕਰਕੇ ਇੱਕ ਚਿਤ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਇੱਕ ਚਿਤ ਹੋ ਕਰਕੇ ਪ੍ਰਮਾਤਮਾ ਜੀ ਦਾ ਜਸ ਉਚਾਰਨ ਕਰਿਆ ਕਰ। ਜੀਵਨ ਦੇ ਅੰਦਰ ਸੱਚੀ ਸੋਭਾ, ਸੱਚਾ ਮਾਣ, ਸੱਚੀ ਵਡਿਆਈ ਤੈਨੂੰ ਪ੍ਰਾਪਤ ਹੋ ਜਾਵੇਗੀ ਅਤੇ ਵਾਹਿਗੁਰੂ ਜੀ ਦਾ ਸਰੂਪ ਰੂਪੀ ਸੁਖ ਪ੍ਰਾਪਤ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜੇ ਹੋਵੇ ਸਾਹਿਬ ਸਿਓ ਮੇਲ। ਦਾਸਨ ਦਾਸ ਰੇਣ ਦਾਸਨ ਕੀ। ਜਨ ਕੀ ਟਹਿਲ ਕਮਾਵੋ। ਸਰਬ ਸੁਖ ਵਡਿਆਈ ਨਾਨਕ ਜੀਵੋ ਮੁਖ ਬੁਲਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।